ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ ਤੇ RCN ਕੇਬਲ ਨੈਟਵਰਕ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ CPN, ਜਾਦੂ, roku TV, ਸ਼ਾਵਾ TV, TV 84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਤੇ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਇੱਕ ਖਾਸ ਇਸ਼ੂ ਤੇ ਗੱਲਬਾਤ ਕਰਨ ਜਾ ਰਹੇ ਹਾਂ। ਜਦੋਂ ਕਿ ਅਸੀਂ ਸਿੱਖ ਧਰਮ ਦੇ ਵਿੱਚ ਬਾਹਰੀ ਜਿਹੜੀ ਬਾਹਰੀਆਂ ਫੋਰਸਿਸ ਦੀ ਘੁਸਪੈਠ ਦੀ ਗੱਲ ਕਰਦੇ ਹਾਂ, ਤਾਂ ਪਿਛਲੇ ਦਿਨੀ ਇੱਕ ਐਗਜ਼ਾਮਪਲ ਸਾਡੇ ਸਾਹਮਣੇ ਆਈ ਸੀ ਜਦੋਂ ਦਿੱਲੀ ਦੇ ਵਿੱਚ ਰਾਸ਼ਟਰੀ ਸਿੱਖ ਸੰਗਤ ਵੱਲੋਂ, ਜਿਹੜੀ ਕਿ ਰਾਸ਼ਟਰੀ ਸਵੈਮ ਸੇਵਕ ਸੰਘ RSS ਦੀ ਇੱਕ ਆਊਟਫਿਟ ਹੈਗੀ ਹੈ, ਉਹਦੇ ਵੱਲੋਂ ਇੱਕ ਸੈਮੀਨਾਰ ਕੀਤਾ ਗਿਆ ਸੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ। ਉਹਦਾ ਸਿੱਖ ਸੰਗਤਾਂ ਵੱਲੋਂ ਦੁਨੀਆ ਭਰ ਦੇ ਵਿੱਚ ਬੈਠੀਆਂ ਨੇ ਜੋ, ਉਹਨਾਂ ਵੱਲੋਂ ਪੂਰਨ ਤੌਰ ਤੇ ਬਾਈਕਾਟ ਕੀਤਾ ਗਿਆ ਸੀ। ਇਸ ਇਸ਼ੂ ਨੂੰ ਅਸੀਂ ਵੀ ਹਾਈਲਾਈਟ ਕੀਤਾ ਸੀ ਤੇ ਓਵਰਆਲ ਵੀ ਮੀਡੀਆ ਦੇ ਵਿੱਚ ਕਾਫੀ ਇਸ ਤੇ ਵਿਚਾਰ ਚਰਚਾ ਹੋਈ ਸੀ। ਇਸੇ ਤਹਿਤ ਜਦੋਂ ਅਸੀਂ ਅਮਰੀਕਾ ਦੀ ਧਰਤੀ ਤੇ ਦੇਖਦੇ ਹਾਂ ਤਾਂ ਪਿਛਲੇ ਦਿਨੀ ਇਹ ਖਬਰਾਂ ਦੇ ਵਿੱਚ ਆਇਆ ਕਿ 10 ਨਵੰਬਰ ਨੂੰ ਲੋਇਲਾ ਮੈਰੀਮਾਊਂਟ ਯੂਨੀਵਰਸਿਟੀ ਦੇ ਵਿੱਚ ਇੰਡੀਅਨ ਕੌਂਸੂਲੇਟ ਵੱਲੋਂ ਉਸੇ ਤਰਜ਼ ਦੇ ਉੱਪਰ ਇੱਕ ਇਵੈਂਟ ਕਰਵਾਈ ਜਾ ਰਹੀ ਹੈ, ਇੱਕ ਸੈਮੀਨਾਰ ਕਰਵਾਇਆ ਜਾ ਰਿਹਾ, ਜਿਹੜਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਸੈਮੀਨਾਰ ਹੋ ਰਿਹਾ ਹੈ। ਉੱਥੇ ਸਿੱਖ ਪੰਥ ਦੇ ਜਿਹੜੇ ਸਕਾਲਰਸ ਨੇ, ਕੁਝ ਅਖੌਤੀ ਸਕਾਲਰਸ, ਉਹਨਾਂ ਨੂੰ ਵੀ ਸੱਦਿਆ ਗਿਆ ਐਜ਼ ਸਪੀਕਰਸ। ਸੋ ਇਸ ਦਾ ਸਿੱਖ ਸੰਗਤਾਂ ਵੱਲੋਂ, ਖਾਸ ਤੌਰ ਤੇ ਜੇ ਕੈਲੀਫੋਰਨੀਆ ਦੀਆਂ ਸਿੱਖ ਸੰਗਤਾਂ ਦੀ ਗੱਲ ਕਰਨੀ ਹੋਵੇ, ਉਹਨਾਂ ਵੱਲੋਂ ਖਾਸਾ ਵਿਰੋਧ ਕੀਤਾ ਜਾ ਰਿਹਾ। ਨਾ ਕਿ ਸਿਰਫ ਬਾਈਕਾਟ ਦੀ ਲਾਈਨ ਦਿੱਤੀ ਗਈ ਹੈ, ਬਲਕਿ ਜਦੋਂ ਅਸੀਂ ਦੇਖਦੇ ਹਾਂ ਤੇ ਇਸ ਸੈਮੀਨਾਰ ਦੇ ਖਿਲਾਫ ਪ੍ਰੋਟੈਸਟ ਕਰਨ ਦੀ ਜਿਹੜੀ ਲਾਈਨ ਹੈ ਉਹ ਵੀ ਦਿੱਤੀ ਗਈ ਹੈ ਕੈਲੀਫੋਰਨੀਆ ਦੀਆਂ ਸਿੱਖ ਸੰਗਤਾਂ ਵੱਲੋਂ। ਇਸ ਸਾਰੇ ਇਸ਼ੂ ਦੇ ਉੱਪਰ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਇਹ ਜਿਹੜਾ ਇਵੈਂਟ ਕੈਲੀਫੋਰਨੀਆ ਦੇ ਲਾਸ ਐਂਜਲਸ ਸ਼ਹਿਰ ਦੇ ਵਿੱਚ ਲੋਇਲਾ ਮੈਰੀਮਾਊਂਟ ਯੂਨੀਵਰਸਿਟੀ ਦੇ ਵਿੱਚ ਹੋਣ ਜਾ ਰਿਹਾ ਹੈ, ਉਸ ਦਾ ਵਿਰੋਧ ਸਿੱਖ ਸੰਗਤਾਂ ਵੱਲੋਂ ਕਿਉਂ ਕੀਤਾ ਜਾ ਰਿਹਾ ਹੈ ਤੇ ਇੰਡੀਅਨ ਕੌਂਸੂਲੇਟ ਇਹਦੇ 'ਚ ਕਿਵੇਂ ਇਨਵੋਲਵਡ ਹੈਗੀ ਹੈ, ਤੇ ਨਾਲ ਹੀ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਅਸੀਂ ਘੁਸਪੈਠ ਦੀ ਗੱਲ ਕਰਦੇ ਹਾਂ, ਖਾਸ ਤੌਰ ਤੇ ਅਮਰੀਕਾ ਦੀ ਧਰਤੀ ਤੇ ਇਹਨੂੰ ਕਿਵੇਂ ਰੋਕਿਆ ਜਾ ਸਕਦਾ ਹੈ। ਇਹ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਸਿੱਖ ਸਟੱਡੀਜ਼ LA ਦੇ ਬਾਨੀ ਸਰਦਾਰ ਰਮਿੰਦਰ ਸਿੰਘ ਸੇਖੋਂ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਰਮਿੰਦਰ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਰਮਿੰਦਰ ਸਿੰਘ ਜੀ, ਸਾਰਿਆਂ ਤੋਂ ਪਹਿਲਾਂ ਮੈਂ ਇਹੀ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਕਿ ਸਿੱਖ ਸਟੱਡੀਜ਼ LA ਦੇ ਬੈਨਰ ਹੇਠ ਤੁਸੀਂ ਇਹਦਾ ਇਸ ਜਿਹੜੀ ਇਵੈਂਟ ਹੈਗੀ ਹੈ, ਜਿਹੜੀ ਇਹ ਸੈਮੀਨਾਰ ਹੋ ਰਹੀ ਹੈ, ਇੰਡੀਅਨ ਕੌਂਸੂਲੇਟ ਵੱਲੋਂ ਇਹਨੂੰ ਕੋ-ਸਪਾਂਸਰ ਕੀਤਾ ਗਿਆ, ਤੁਸੀਂ ਇਹਦਾ ਵਿਰੋਧ ਕਰ ਰਹੇ ਹੋ। ਓਵਰਆਲ ਕੀ ਸਮਝਦੇ ਹੋ, ਕੀ ਸਾਨੂੰ ਇਹਦੀਆਂ ਡਿਟੇਲਸ ਤੁਸੀਂ ਇਵੈਂਟ ਬਾਰੇ ਦੱਸ ਸਕਦੇ ਹੋ, ਸੈਮੀਨਾਰ ਬਾਰੇ ਦੱਸ ਸਕਦੇ ਹੋ, ਤੇ ਤੁਹਾਡੇ ਵੱਲੋਂ ਇਹਦਾ ਸਿੱਖ ਸੰਗਤਾਂ ਵੱਲੋਂ ਇਹਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ, ਇਸ ਬਾਬਤ 'ਚ ਥੋੜਾ ਜਿਹਾ ਚਾਨਣਾ ਪਾ ਸਕੋ। ਹਾਂਜੀ, ਇਹਦੇ ਵਿੱਚ ਕਈ ਗੱਲਾਂ ਨੇ ਜਿਹੜੀਆਂ ਕਿ ਆਪਾਂ ਨੂੰ ਥੋੜਾ ਜਿਹਾ ਪਿਛੋਕੜ ਜਾਣਾ ਪੈਂਦਾ ਹੈਗਾ, ਕਿਉਂਕਿ ਇਹਦੇ ਵਿੱਚ ਇਸ ਤਰ੍ਹਾਂ ਹੈਗਾ, ਜਿਆਦਾ ਗੁਰੂ ਸਾਹਿਬ ਆਪਣੇ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ ਤੇ 9 ਸਾਲ ਦੇ ਗੁਰੂ ਸਾਹਿਬ ਨੇ ਜਨੇਊ ਨੂੰ ਡਿਨਾਊਂਸ ਕੀਤਾ, ਕਿਹਾ ਬਈ ਇਹ ਸਾਰਿਆਂ ਵਾਸਤੇ ਹੱਕ ਦਾ ਬਰਾਬਰ ਨਹੀਂ ਹੈਗਾ। ਲੇਡੀਜ਼ ਨੂੰ ਰਾਈਟਸ ਦਿੱਤੇ, ਵੂਮੈਨਸ ਨੂੰ ਰਾਈਟ ਦਿੱਤੇ। ਹਜ਼ਾਰਾਂ ਸਾਲ ਦੀ ਜਿਹੜੀ ਕਾਸਟ ਸਿਸਟਮਸ ਉਹਨੂੰ ਡਿਨਾਊਂਸ ਕੀਤਾ ਤਾਂ ਇੱਕ ਨਵਾਂ ਧਰਮ ਚਲਾਇਆ। ਸਾਡੇ ਵਿਰੋਧੀ ਉਦੋਂ ਨਾਲ ਦੀ ਨਾਲ ਹੀ ਪੈਦਾ ਹੋ ਗਏ ਸਨ। ਇਹ ਉਸੇ ਸਿਲਸਿਲੇ ਦੇ ਵਿੱਚ ਗੁਰੂ ਐਰਾ ਦੇ ਵਿੱਚ ਵੀ ਗੁਰੂ ਸਾਹਿਬ ਦੇ ਵਿੱਚ ਵਿਰੋਧ ਹੋਇਆ, ਜਿਵੇਂ ਕਿ ਈਵਨ ਘਰਾਂ ਵਿੱਚ ਹੀ ਗੁਰੂ ਸਾਹਿਬ ਦੇ ਆਪਣੇ ਬੇਟੇ ਬਾਬਾ ਸ਼੍ਰੀ ਚੰਦ ਇੱਕ ਹਿੰਦੂ ਥਿਓਲੋਜੀ ਨੂੰ ਮੰਨਦੇ ਹੋਏ ਇੱਕ ਉਦਾਸੀ ਮਤ ਨੂੰ ਮੰਨਦੇ ਸਨ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਡਿਨਾਊਂਸ ਕੀਤਾ। ਉਸੇ ਤਰ੍ਹਾਂ ਪ੍ਰਿਥੀ ਚੰਦ, ਰਾਮ ਰਾਈਏ, ਹੁੰਦਲੀਏ, ਭੱਲੇ, ਇਹਨਾਂ ਸਾਰਿਆਂ ਨੇ ਵਿਰੋਧ ਕੀਤਾ ਤੇ ਇਹਨਾਂ ਦੀ ਜਿਹੜੀ ਥਿਓਲੋਜੀ ਸੀ, ਇਹਨਾਂ ਦੀ ਜਿਹੜੀ ਸੀ ਉਹ ਜਿਹੜੀ ਕਿ ਪਹਿਲਾਂ ਦੀ ਚੱਲੀ ਥਿਓਲੋਜੀ, ਜਿਹਦੇ ਵਿੱਚ 33 ਕਰੋੜ ਦੇਵਤੇ ਸਨ, ਦੂਜੇ ਸਨ, ਉਸੇ ਤੇ ਸੀ। ਪਰ ਪਿੱਛੇ ਇਹਨਾਂ ਨੇ ਬਾਣੀ ਵੀ ਲਿਖੀ ਤੇ ਇਹਨਾਂ ਨੇ ਕੱਚੀ ਸਾਖੀਆਂ ਵੀ ਲਿਖੀਆਂ ਤੇ ਉਸ ਨੂੰ ਦੇਖ ਕੇ ਹੀ ਇਹਦਾ ਆਧਾਰ ਬਣਿਆ ਹੈਗਾ ਪੁਰਾਣੇ ਦਾ। ਉਸੋਂ ਗੁਰੂ ਸਾਹਿਬ ਆਪਣੇ ਜੀਵਨ ਦੇ ਵਿੱਚ ਉਹਨਾਂ ਨੇ ਇਹਨਾਂ ਦਾ ਫਿਜ਼ੀਕਲੀ ਵੀ ਸਾਹਮਣਾ ਹੋਇਆ ਪਿਆ ਇਹਨਾਂ ਦਾ। ਇਹਨਾਂ ਨੇ ਈਵਨ ਮੀਣਿਆਂ ਦਾ ਕਬਜ਼ਾ ਦਰਬਾਰ ਸਾਹਿਬ ਦੇ ਉੱਤੇ 56 ਸਾਲ ਰਿਹਾ, ਜਿਹੜਾ ਕਿ 1699 ਦੇ ਵਿੱਚ ਭਾਈ ਮਣੀ ਸਿੰਘ ਨੇ ਜਦੋਂ ਉੱਥੇ ਪਹੁੰਚੇ, ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਭੇਜਿਆ ਤਾਂ ਉੱਥੋਂ ਮੀਣੇ ਕੱਢੇ ਗਏ ਤੇ ਉਹਨਾਂ
ਸਿੱਖਾਂ ਨੇ ਆਪਣੀ ਪੋਥੀ ਰੱਖੀ ਸੀ ਜਿਹੜੀ ਕਿ ਕੱਚੀ ਬਾਣੀ ਦੀ ਹੁੰਦੀ ਹੈ। ਉਹਦੇ ਆਧਾਰ ਤੇ ਹੀ ਮੈਂ ਤੁਹਾਨੂੰ ਇਹਦੇ ਬਾਰੇ ਬਾਅਦ ਚ ਦੱਸਾਂਗਾ ਕਿਵੇਂ ਪਿਸ਼ੌਰਾ ਸਿੰਘ ਨੇ ਉਹ ਕੱਚੀ ਬਾਣੀ ਨੂੰ ਤੇ ਕੱਚੀਆਂ ਪੋਥੀਆਂ ਨੂੰ ਆਧਾਰ ਬਣਾ ਕੇ ਗੁਰੂ ਗ੍ਰੰਥ ਸਾਹਿਬ ਦਾ ਚੈਲੰਜ ਕੀਤਾ। ਉਹ ਤਾਂ ਮੈਨੂੰ ਇਸੇ ਗੁਰੂ ਐਰਾ ਦੇ ਵਿੱਚ ਹੀ ਇਹ ਸਾਰਾ ਕੁਝ ਚੱਲਦਾ ਆ ਰਿਹਾ ਸੀ। ਫਿਰ ਜਦੋਂ 1708 ਚ ਗੁਰੂ ਸਾਹਿਬ ਜੋਤੀ ਜੋਤ ਸਮਾਏ ਗੁਰੂ ਗੋਬਿੰਦ ਸਿੰਘ ਜੀ, ਕਿਉਂਕਿ ਸਾਡਾ ਗੁਰੂ ਸਾਰੇ 10 ਗੁਰੂਆਂ ਦਾ ਇੱਕ ਡਾਕਟਰ ਸੀ ਵੀ ਗੁਰੂ ਇੱਕ ਨੂੰ ਅਕਾਲ ਪੁਰਖ ਨੂੰ ਮੰਨਣਾ, ਸਾਰਿਆਂ ਵਾਸਤੇ ਕੋਈ ਖਾਸ ਸਿਸਟਮ ਨਹੀਂ ਜੀ ਕੋਈ। ਹਾਂਜੀ, ਤੇ ਕਈ ਚੀਜ਼ਾਂ ਤੇ ਇਸ ਦੇ ਆਧਾਰ ਤੇ ਜਿਹੜਾ ਕਿ ਪੁਰਾਣੀਆਂ ਤਾਕਤਾਂ ਜਿਹੜੀ 5000 ਸਾਲ ਤੋਂ ਚੱਲੀਆਂ ਆ ਰਹੀਆਂ ਸਨ, ਜਿਨ੍ਹਾਂ ਨੇ ਬ੍ਰਾਹਮਣਵਾਦ ਜਿਹਦੇ ਚ 5-7% ਹੀ ਹੈ ਜਿਹੜਾ ਕਿ ਸਾਰੀ ਦੁਨੀਆ ਦੇ ਉੱਤੇ ਕਾਸਟਿਜ਼ਮ ਤੇ ਆਪਣੇ ਪਾਉਂਦਾ ਹੈ, ਉਹ ਚੱਕਰਾਂ ਤੋਂ ਆਜ਼ਾਦ ਕਰਵਾਇਆ। ਤਾਂ ਉਹੀ ਸਾਡੇ ਗੁਰੂਆਂ ਦੇ ਵੇਲੇ ਵੀ ਦੁਸ਼ਮਣ ਸਨ। ਤੇ 1708 ਤੋਂ ਬਾਅਦ ਜਦੋਂ ਸਿੱਖ ਜੰਗਲਾਂ ਦੇ ਵਿੱਚ ਚਲੇ ਗਏ, ਗੁਰਦੁਆਰੇ ਇਹਨਾਂ ਨਿਰਮਲੇ ਅਤੇ ਉਦਾਸੀਆਂ ਨੇ ਸਾਂਭ ਲਏ ਜੀ। ਤੇ ਜਿਹੜੇ ਨਿਰਮਲੇ ਉਦਾਸੀ ਸਨ ਉਹਨਾਂ ਦੀ ਥਿਓਲੋਜੀ ਕੀ ਸੀ, ਉਹ ਮੰਨਦੇ ਕੀ ਸੀ? ਉਹ ਲੱਗਦੇ ਤਾਂ ਕਈਆਂ ਨੇ ਤਾਂ ਵੇਸ਼ਭੂਸ਼ਾ ਵੀ ਸਿੱਖਾਂ ਵਾਲੀ ਪਾਈ ਸੀ, ਪਰ ਬਹੁਤੇ ਸਾਧ ਮਤ ਦੇ ਹੀ ਸਨ, ਕਿਉਂਕਿ ਸਿੱਖ ਸਾਰੇ ਜੰਗਲਾਂ 'ਚ ਲੜ ਰਹੇ ਸਨ। 1716 ਚ ਬਾਬਾ ਬੰਦਾ ਬਹਾਦਰ, 1732 ਚ ਭਾਈ ਮਣੀ ਸਿੰਘ ਜੀ ਸ਼ਹੀਦ ਹੋਏ, 1746 ਚ ਪਹਿਲਾ ਛੋਟਾ ਘੱਲੂਘਾਰਾ ਹੋਇਆ, 1762 ਚ ਵੱਡਾ ਘੱਲੂਘਾਰਾ ਹੋਇਆ। ਤਾਂ ਸਿੱਖ ਸਾਰੇ ਲੜ ਰਹੇ ਸਨ ਤੇ ਗੁਰਦੁਆਰੇ ਇਹਨਾਂ ਦੇ ਕੰਟਰੋਲ 'ਚ ਨੇ। ਤਾਂ ਉਸ ਜ਼ਮਾਨੇ ਦੇ ਵਿੱਚ ਇੱਕ ਸਨਾਤਨੀ ਧਾਰਾ ਇਹਨਾਂ ਨੇ ਪੈਦਾ ਕੀਤੀ, ਸਨਾਤਨੀ ਲਿਟਰੇਚਰ ਵੀ ਪੈਦਾ ਹੋਇਆ, ਜਿਹੜਾ ਕਿ ਅੱਜ ਤੱਕ ਆਪਾਂ ਨੂੰ ਆਪਣੀਆਂ ਸਿੱਖੀ ਦੇ ਬਰਾਬਰ ਇੱਕ ਨਵੀਂ ਥਿਓਲੋਜੀ ਜਿਹੜੀ ਗੁਰੂਆਂ ਦੀ ਥਿਓਲੋਜੀ ਸੀ, ਗੁਰੂਆਂ ਦੀ ਜਿਹੜੀ ਗੱਲ ਸੀ ਉਹ ਨਹੀਂ ਸੀ। ਉਹਨਾਂ ਨੇ ਈਵਨ ਉਹਨਾਂ ਨੂੰ ਇਹ ਸੀ ਕਿ ਉਹ ਪੁਰਾਣੀ ਮੱਤ ਨੂੰ ਹੀ ਮੰਨਦੇ ਸਨ। ਉਹੀ ਜਿਹੜੀ 33 ਕਰੋੜ ਦੇਵਤਿਆਂ ਨੂੰ ਧਿਆਣਾ, ਉਹਨਾਂ ਨੇ 4 ਵੇਦਾਂ ਨੂੰ ਮੁੱਖ ਰੱਖਿਆ ਤੇ 5ਵਾਂ ਵੇਦ ਗੁਰੂ ਗ੍ਰੰਥ ਸਾਹਿਬ ਨੂੰ ਬਣਾਇਆ। ਇਹੀ ਲਿਟਰੇਚਰ ਚੱਲਦਾ ਰਿਹਾ ਈਵਨ 1850 ਤੱਕ, ਜਦ ਤੱਕ 49 ਤੱਕ, ਜਦ ਤੱਕ ਖਾਲਸਾ ਰਾਜ ਰਿਹਾ। ਤੇ ਜਦੋਂ ਐਨੈਕਸੇਸ਼ਨ ਹੋਈ ਤਾਂ ਬ੍ਰਿਟਿਸ਼ਰਸ ਨੇ ਵੀ ਇਹੀ ਰਾਜ ਰੱਖਿਆ ਵੀ ਸਿੱਖਾਂ ਦੀਆਂ 2 ਚੀਜ਼ਾਂ ਨੇ, ਵੀ ਸਭ ਤੋਂ ਵੱਡੀ ਇਹਨਾਂ ਨੂੰ ਚੀਜ਼ ਕੀ, ਇਹਨਾਂ ਨੂੰ ਕਾਬੂ ਕਰਨ ਵਾਸਤੇ ਸਭ ਤੋਂ ਵੱਡਾ ਆਪਾਂ ਨੂੰ ਕੀ ਚਾਹੀਦਾ। ਉਹਨਾਂ ਨੇ ਗੁਰਦੁਆਰੇ ਸਾਡੇ ਕੰਟਰੋਲ ਕਰ ਲਏ। ਤੇ ਇਹ ਮਹੰਤ ਇੱਥੇ ਬੈਠੇ ਸਨ, ਸਾਰਿਆਂ ਨੂੰ ਪਤਾ ਹੈ, ਸਾਰੀ ਹਿਸਟਰੀ ਤੋਂ ਵਾਕਿਫ ਨੇ ਕਿ ਨਨਕਾਣਾ ਸਾਹਿਬ ਦਾ ਸਾਕਾ ਹੋਇਆ, ਇਹਨਾਂ 'ਚ ਸਾਰੇ ਮਹੰਤ ਬਾਹਰ ਰੱਖੇ ਸੀ ਤੇ ਸਾਰੇ ਗੁਰਦੁਆਰਿਆਂ ਤੇ ਕੰਟਰੋਲ ਇਹਨਾਂ ਦਾ ਸੀ। ਇੱਕ ਪੈਰਲਲ ਇਹਨਾਂ ਦੀ ਸਿੱਖੀ ਜਿਹੜੀ ਉਸ ਟਾਈਮ ਚੱਲ ਰਹੀ ਸੀ, ਉਹ ਇੱਕ ਪੈਰਲਲ ਜਿਹੜੀ ਪਿੰਡਾਂ ਦੇ ਵਿੱਚ ਜਾਂ ਦੂਜੀ ਜੇ ਚੱਲ ਰਹੀ ਸੀ, ਪਰ ਇਹਨਾਂ ਦੀ ਜਿਹੜੀ ਫਿਲਾਸਫੀ ਸੀ ਉਹ ਚੱਲ ਰਹੀ ਸੀ। ਤੇ ਇਹਨਾਂ ਦੇ ਵਿੱਚ ਇੱਕ ਜਦੋਂ 1850 ਦੇ ਵਿੱਚ ਪ੍ਰਿੰਟਿੰਗ ਪ੍ਰੈਸ ਆਈ ਤਾਂ ਸਿੱਖ ਪੜ੍ਹਨ ਲੱਗੇ, ਤਾਂ ਬੜੇ ਵਿਦਵਾਨ ਪੈਦਾ ਹੋਏ, ਗਿਆਨੀ ਦਿੱਤ ਸਿੰਘ, ਗਿਆਨੀ ਗੁਰਮੁਖ ਸਿੰਘ, ਤੇ ਇੱਕ ਖਾਲਸਾ ਦੀਵਾਨ ਬਣਿਆ। ਤੇ 3 ਪਾਵਰ ਉਸ ਟਾਈਮ ਬਹੁਤ ਮਹੱਤਤਾ ਰੱਖਦੀਆਂ ਸਨ, ਜਿਹੜੀਆਂ ਕਿ ਇਸ ਪੰਜਾਬ ਦੀ ਧਰਤੀ ਦੇ ਉੱਤੇ ਜਦੋਜਹਿਦ ਹੋ ਰਹੀ ਸੀ। ਉਹਦੇ ਵਿੱਚ ਕ੍ਰਿਸਚਨ, ਕਿਉਂਕਿ ਉਹ ਆਪਣੀ ਕ੍ਰਿਸਚੈਨਿਟੀ ਗੋਰਾ ਜਦੋਂ ਵੀ ਚਾਹੁੰਦੇ ਸਨ, ਉਹ 2 ਚੀਜ਼ਾਂ ਨੂੰ ਸੀ, ਇੱਕ ਪਾਸੇ ਤਾਂ ਉਹਨਾਂ ਦੀ ਦੌਲਤ ਲੁੱਟਣਾ, ਦੂਜਾ ਸੀਗਾ ਉਹਨਾਂ ਦਾ ਆਪਣੀ ਕ੍ਰਿਸਚੈਨਿਟੀ ਨੂੰ ਫੈਲਾਉਣਾ। ਉਹਨਾਂ ਨੇ ਪੈਰਲਲ ਰੱਖਿਆ। ਉਸੇ ਟਾਈਮ ਤੇ ਆਰੀਆ ਸਮਾਜ ਤੇ ਜਿਹੜੀ ਸਨਾਤਨੀ ਜਿਹੜੀਆਂ ਕਿ ਇਹ ਮੰਨਦੇ ਸੀ ਵੀ 33 ਕਰੋੜ ਦੇਵਤੇ ਹੀ ਹਨ ਤੇ ਉਹ 10 ਗੁਰੂ ਵੀ ਨਹੀਂ, ਉਹਨਾਂ ਵਿੱਚੋਂ ਹੀ ਉਹਨਾਂ ਦੀ ਰੀਕਾਰਨੇਸ਼ਨ ਹੈ। ਜਿਵੇਂ ਕਿ ਸ਼ਰਧਾ ਰਾਮ ਫਲੋਰੀ ਵਰਗੇ ਬੰਦਿਆਂ ਨੇ ਕਿਤਾਬਾਂ ਵੀ ਲਿਖੀਆਂ ਤੇ ਗੁਰੂਆਂ ਨੂੰ ਬਹੁਤ ਅਪਸ਼ਬਦ ਕਹੇ। ਤਾਂ ਇਸ ਤਰ੍ਹਾਂ ਦੀ ਸਾਰੀ ਇਹ ਇੱਕ ਵਿਉਂਤਬੰਦੀ ਨਾਲ ਹੋਇਆ। ਤੇ ਗੋਰਿਆਂ ਨੇ ਇਹ ਕਿਤਾਬ ਇਹ ਤੋਂ ਛੁਪਾਈ ਵੀ ਸਿੱਖਾਂ ਦੇ ਅਗੇਂਸਟ। ਫਿਰ ਉਹਨਾਂ ਨੇ ਡਾਕਟਰ ਟਰੰਪ ਇੱਕ 1783 ਦੇ ਵਿੱਚ ਜਰਮਨ ਥਿਓਲੋਜਿਸਟ ਸੀ, ਜਿਹੜਾ ਕਿ ਸੰਸਕ੍ਰਿਤ ਦਾ ਵਿਦਵਾਨ ਸੀ, ਉਹਨਾਂ ਤੋਂ ਗੁਰੂ ਗ੍ਰੰਥ ਸਾਹਿਬ ਦਾ ਲੱਥਾ ਕਰਾਇਆ। ਉਹ ਵੀ ਆਪਣੇ ਲਹਿਜੇ ਦੇ ਨਾਲ ਤੇ ਉਹਨਾਂ ਦੀ ਜਿਹੜੀ ਕਿ ਨਿਰਮਲਿਆਂ ਦੀ ਟੋਨ ਦੇ ਉੱਤੇ ਹੀ, ਉਹ ਸਨਾਤਨੀ ਟੋਨ ਦੇ ਉੱਤੇ ਹੀ ਉਹਦੀ ਟ੍ਰਾਂਸਲੇਸ਼ਨ ਕਰਾਈ ਤੇ ਸਿੱਖਾਂ ਨੇ ਰਿਜੈਕਟ ਕੀਤਾ ਜੀ। ਹਾਂਜੀ, ਤਾਂ ਉਸੇ ਲਹਿਰ ਦੇ ਵਿੱਚ ਹੀ ਟਰੰਪ ਤੋਂ ਬਾਅਦ 47 ਤੋਂ ਬਾਅਦ ਜਦੋਂ ਗੋਰਿਆਂ ਨੇ ਇਹ ਸਾਰਾ ਕੁਝ ਕੀਤਾ, ਸਿੱਖਾਂ ਨੇ ਸਿੰਘ ਸਭਾ ਬਣਾ ਕੇ ਅਸਲੀ ਸਿੱਖਾਂ ਨੇ ਜਿਹੜੀ ਗੁਰੂ ਸਾਹਿਬ ਦੀ ਸਿੱਖੀ ਸੀ, ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਸਾਰੀ ਦੀ ਸਾਰੀ, ਜਿਹਦੇ ਵਿੱਚ ਕੋਈ ਕਾਸਟਿਜ਼ਮ ਨਹੀਂ ਸੀ, ਲੇਡੀਜ਼ ਨੂੰ ਰਿਸਪੈਕਟ ਸੀ, ਵੂਮੈਨ ਨੂੰ ਰਿਸਪੈਕਟ ਸੀ, ਸਤੀ ਦੀ ਰਸਮਾਂ, ਸਾਰੇ ਜਿਹੜੇ ਵੀ ਭੇਦਭਾਵ, ਕੋਈ ਜਾਤ ਪਾਤ ਨਹੀਂ ਸੀ, ਉਹ ਕੱਢ ਕੇ ਇੱਕ ਸੰਘ ਸਭਾ ਬਣਾਈ, ਜਿਹਦੀ ਕੀ ਆਧਾਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ 1925 ਚ
ਗੁਰਦੁਆਰੇ ਖਾਲੀ ਕਰਾਏ, ਸਾਰੀਆਂ ਜਦੋਜਹਿਦਾਂ ਚੱਲੀਆਂ, ਪਰ ਅਨਫੋਰਚੁਨੇਟਲੀ ਉਹੀ ਪਾਵਰਾਂ, ਉਹੀ ਹਿਸਟਰੀ ਰਿਪੀਟ ਹੋ ਰਹੀ ਹੈ। 47 ਤੋਂ ਬਾਅਦ ਸ਼ੁਰੂ ਦੇ ਵਿੱਚ ਤਾਂ ਇਹ ਆਪਣੀਆਂ ਜਨਸੰਘ ਦੇ ਰੂਪ ਵਿੱਚ ਇੱਕ ਬੀਜੇਪੀ ਗੌਰਮੈਂਟ ਸੀਗੀ ਆਪਣੇ ਹਿੰਦੂਤਾ ਦੀ। ਹਾਂਜੀ, ਉਸ ਤੋਂ ਬਾਅਦ ਬੀਜੇਪੀ ਆਈ ਤੇ 3 ਸਾਲਾਂ ਤੋਂ ਸਾਰਿਆਂ ਨੂੰ ਹੀ ਪਤਾ ਹੈ ਕਿ ਇੱਕ ਵਿਉਂਤਬੰਦੀ ਤਰੀਕੇ ਦੇ ਨਾਲ RSS ਨੇ ਸਾਰੇ ਹਿੰਦੁਸਤਾਨ 'ਚ ਕਬਜ਼ਾ ਕਰ ਲਿਆ। ਪਰ ਇਹਦੇ ਨਾਲ ਕਈ ਚੀਜ਼ਾਂ ਪੈਦਾ ਹੋਈਆਂ। ਇਹਨਾਂ ਦੀ ਪਹਿਲੀ ਹੈ ਆਰਟੀਕਲ 25B, ਜਿਹਦੇ ਵਿੱਚ ਹਿੰਦੂਇਜ਼ਮ ਦਾ ਡਿਫਾਈਨ ਕੀਤਾ ਗਿਆ ਹੈ। ਉਹਦੇ ਵਿੱਚ ਹੀ ਆਫ ਸ਼ੂਟ ਸਾਨੂੰ ਕਿਹਾ ਗਿਆ ਵੀ ਇਹ ਉਹਦੇ ਹੀ ਇੱਕ ਅੰਬਰੇਲੇ ਦੇ ਥੱਲੇ ਹਾਂ, ਜਿਵੇਂ ਕਿ ਬੁੱਧਿਜ਼ਮ, ਸਿੱਖਿਜ਼ਮ ਤੇ ਜੈਨਿਜ਼ਮ। ਤੇ ਉਹਦਾ ਸਿੱਖਾਂ ਨੇ ਵਿਰੋਧ ਕੀਤਾ। ਈਵਨ 1950 ਜਦੋਂ ਕਨਸਟੀਟਿਊਸ਼ਨ ਬਣਿਆ ਉਦੋਂ ਵੀ ਸਾਈਨ ਨਹੀਂ ਕੀਤਾ। ਇਹ ਉਸੇ ਲੜੀ ਗੜੀ 'ਚ ਨੇ, ਕਿਉਂਕਿ ਜਿਹੜਾ ਵੀਰ ਸਰਵਰਕਰ ਸੀ ਜਿਹਨੇ ਹਿੰਦੂਤਾ ਸ਼ੁਰੂ ਕੀਤਾ 1921 ਦੇ ਵਿੱਚ, ਜਿਹੜਾ ਕਿ ਮਹਾਰਾਸ਼ਟਰ ਦਾ ਰਹਿਣ ਵਾਲਾ ਸੀ, ਇੱਕ ਬ੍ਰਾਹਮਣ ਸੀ, ਜਿਸਨੇ ਇਹ ਸਾਰਾ ਬ੍ਰਾਹਮਣਵਾਦ ਅੱਜ ਦਾ ਉਹ ਸ਼ੁਰੂ ਕੀਤਾ, ਜਿਹਨੂੰ ਹਿੰਦੂ ਮਹਾਸਭਾ। ਉਹਦਾ ਜਿਹੜਾ ਫਲ ਮਿਲਿਆ ਹੈ ਉਹ ਆਹ ਬੀਜੇਪੀ ਦੀ ਗਵਰਨਮੈਂਟ ਜਿਹੜੀ 3 ਸਾਲ ਪਹਿਲਾਂ ਆਈ ਹੈ ਉਹਨਾਂ ਨੇ ਕੀਤਾ। ਤੇ ਅਨਫੋਰਚੁਨੇਟਲੀ ਜਿਹੜੀਆਂ ਗੱਲਾਂ ਗੋਰਿਆਂ ਦੇ ਟਾਈਮ ਚੱਲਦੀਆਂ ਸੀਗੀਆਂ ਕਿ ਸਿੱਖਾਂ ਦੇ ਗੁਰਦੁਆਰੇ ਕੰਟਰੋਲ ਅਸੀਂ ਮਸਾਂ ਚੜਾਏ ਸੀ, ਉਹ ਇਹਨਾਂ ਦੇ ਕੰਟਰੋਲ 'ਚ ਆਲਮੋਸਟ ਚਲੇ ਗਏ ਹਨ। ਤੇ ਉਸੇ ਦੀਨ ਦੇ ਵਿੱਚ ਇੱਥੇ ਪ੍ਰੋਫੈਸਰ ਨੇ ਇਸੇ ਖੋਰ ਚਾਲ ਦੇ ਵਿੱਚ ਇਹਨਾਂ ਨੇ 84 ਦੇ ਬਾਅਦ ਗੁਰੂ ਗ੍ਰੰਥ ਸਾਹਿਬ ਤੇ ਵੀ ਅਟੈਕ ਕੀਤੇ। ਤੇ ਉਸ ਦਾ ਇੱਕ ਜਿਹੜਾ ਸਰੂਪ ਹੈ ਉਹਨਾਂ ਚੋਂ ਇੱਕ ਜਿਹੜਾ ਮੇਨ ਕਲਪਰਟ ਹੈ, ਜਿਹੜਾ ਐਂਟੀ ਸਿੱਖ ਰੈਨੇਗੇਡ ਸਿੱਖ ਹੈਗਾ, ਉਹ ਸਕੋਲਰ ਕਿਹਾ ਜਾਂਦਾ ਹੈਗਾ, ਉਹਦਾ ਨਾਮ ਪਿਸ਼ੌਰਾ ਸਿੰਘ ਹੈ। ਜੀ ਰਮਿੰਦਰ ਸਿੰਘ ਜੀ, ਜਿਵੇਂ ਤੁਸੀਂ ਹਿਸਟੋਰੀਕਲ ਕੰਟੈਕਸਟ ਦੇ ਵਿੱਚ ਗੱਲ ਕੀਤੀ ਹੈ ਕਿ ਕਿਵੇਂ ਸਿੱਖੀਜ਼ਮ ਦੇ ਪੈਰਲਲ ਇੱਕ ਸਨਾਤਨੀ ਮੱਤ ਵੀ ਚੱਲ ਰਹੀ ਹੈ, ਤੇ ਖਾਸ ਤੌਰ ਤੇ ਜਦੋਂ ਅਸੀਂ 1947 ਤੋਂ ਬਾਅਦ ਦੇਖਦੇ ਹਾਂ ਕਿਵੇਂ ਹਿੰਦੂਤਵਾ ਵੱਲੋਂ ਵੀ ਉਸ ਸਾਰੇ ਮੱਤ ਨੂੰ ਜਾਂ ਉਸ ਸਾਰੀ ਆਈਡੀਓਲੋਜੀ ਨੂੰ ਯੂਜ਼ ਕੀਤਾ ਜਾ ਰਿਹਾ ਹੈ ਸਿੱਖੀਜ਼ਮ ਦੇ ਖਿਲਾਫ। ਜੇ ਆਪਾਂ ਆਪਣੇ ਅੱਜ ਦੇ ਟੌਪਿਕ ਤੇ ਆਈਏ, ਜਿਹੜਾ ਸੈਮੀਨਾਰ ਹੋ ਰਿਹਾ ਹੈ ਲੋਇਲਾ ਮੈਰੀਮਾਊਂਟ ਯੂਨੀਵਰਸਿਟੀ ਦੇ ਵਿੱਚ, ਉਸ ਬਾਬਤ ਥੋੜ੍ਹੀਆਂ ਜਿਹੀਆਂ ਸਾਨੂੰ ਜੇ ਤੁਸੀਂ ਡਿਟੇਲਸ ਦੇ ਸਕੋ, ਤੇ ਫਿਰ ਅਸੀਂ ਉਧਰ ਨੂੰ ਗੱਲਬਾਤ ਤੋਰੀਏ ਕਿ ਜਿਹੜਾ ਸਾਡਾ ਵਿਰੋਧ ਕਰਨ ਦਾ ਮਕਸਦ ਹੈਗਾ, ਸਿੱਖਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ, ਉਹਦੇ ਕਾਰਨ ਕੀ ਨੇ ਐਗਜ਼ੈਕਟਲੀ। ਉਹਦੇ ਵਿੱਚ ਮੈਂ ਚਾਹੂੰਗਾ ਕਿ ਤੁਸੀਂ ਜਿਹੜਾ ਪਿਸ਼ੌਰਾ ਸਿੰਘ ਦੀ ਗੱਲ ਕਰ ਰਹੇ ਹੋ ਉਹਨਾਂ ਬਾਰੇ ਵੀ ਥੋੜਾ ਜਿਹਾ ਸਾਨੂੰ ਚਾਨਣਾ ਪਾਓ। ਹਾਂਜੀ, ਇਹਦੇ ਵਿੱਚ ਪਹਿਲੀ ਤਾਂ ਆਧਾਰ ਹੋਣੀ ਹੀ ਇੱਕ 25 ਅਕਤੂਬਰ ਨੂੰ ਦਿੱਲੀ ਦੇ ਵਿੱਚ ਜਿਹੜਾ ਸੈਮੀਨਾਰ ਹੋਇਆ, ਉਹਦੇ ਵਿੱਚ ਇੰਡੀਅਨ ਗਵਰਨਮੈਂਟ ਨੇ ਕਰਵਾਇਆ, ਜਿਹਦੇ ਵਿੱਚ RSS ਦਾ ਚੀਫ ਭਗਵਤ ਨੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਕਿਹਾ ਵੀ ਦੁਰਗਾ ਨੇ ਆਦੇਸ਼ ਦਿੱਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਖਾਲਸਾ ਸਾਜਣ ਵਾਸਤੇ। ਇਨ ਅਦਰ ਵਰਡਸ ਵੀ ਇਹ ਸਿੱਖੀਜ਼ਮ ਪਾਰਟ ਆਫ ਹਿੰਦੂਇਜ਼ਮ ਹੈ ਤੇ ਇਹ ਸਾਡੇ ਹੀ ਦੇਵੀ ਦੇਵਤਾ ਹਨ ਗੁਰੂ ਗੋਬਿੰਦ ਸਿੰਘ ਜੀ। ਤੇ ਇੱਕ ਹੋਰ ਪਹਿਲੂ ਵੀ ਉਹ ਨਾਲ ਜੋੜਦੇ ਹਨ ਵੀ ਗੁਰੂ ਗੋਬਿੰਦ ਸਿੰਘ ਜੀ ਤੇ ਗੁਰੂ ਨਾਨਕ ਦੇਵ ਜੀ ਨੂੰ ਅੱਡ ਕਰਨਾ ਚਾਹੁੰਦੇ ਹਨ, ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਬਹੁਤ ਵੱਡਾ ਦੇਸ਼ ਭਗਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਉਸੇ ਆਧਾਰ ਦੇ ਉੱਤੇ ਮੈਨੂੰ ਤਾਂ ਲੱਗਦਾ ਹੈ ਅੱਗੇ ਇਸ ਤੋਂ ਲੱਗਦਾ ਹੈ ਉਸੇ ਦੀ ਲੜੀ ਦਾ ਇਹ ਇੱਕ ਸੈਮੀਨਾਰ ਜਿਹੜਾ LA 'ਚ ਹੋਣ ਜਾ ਰਿਹਾ ਹੈ। ਪਰ ਇਹਦੇ ਵਿੱਚ ਇੱਕ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੇ ਆਧਾਰ ਦੇ ਉੱਤੇ ਕੋਈ ਨੌਨ ਸਪੀਕਰ ਤਾਂ ਬੁਲਾਇਆ ਨਹੀਂ ਗਿਆ ਇਹਨਾਂ ਨੇ, ਪਰ ਪਿਸ਼ੌਰਾ ਸਿੰਘ ਜਿਹੜਾ ਇੱਕ ਨੌਨ ਐਂਟੀ ਸਿੱਖ ਹੈ ਉਹਨੂੰ ਇੱਕ ਬੁਲਾਇਆ ਗਿਆ, ਜਿਹਨੇ ਗੁਰੂ ਗ੍ਰੰਥ ਸਾਹਿਬ ਦੇ ਅਗੇਂਸਟ ਕੰਮ ਕੀਤਾ ਹੈ। ਉਹਦਾ ਮੈਂ ਤੁਹਾਨੂੰ ਵੇਰਵਾ ਦੇਣਾ ਚਾਹੁੰਦਾ ਕਿਸ ਤਰ੍ਹਾਂ ਉਹਨਾਂ ਨੇ ਕਿਵੇਂ ਕੀਤਾ ਜੀ। ਉਹ ਜਦ 84 ਦੇ ਵਿੱਚ ਗੁਰੂ ਗ੍ਰੰਥ ਦਰਬਾਰ ਸਾਹਿਬ ਤੇ ਅਟੈਕ ਹੋਇਆ, ਉਹਨਾਂ ਦਿਨਾਂ ਦੇ ਵਿੱਚ ਹੀ ਨਾਰਦਰਨ ਇੰਡੀਆ ਦੇ ਅਮਰੀਕਾ ਦੇ ਵਿੱਚ ਕਈ ਯੂਨੀਵਰਸਿਟੀਆਂ ਦੇ ਵਿੱਚ ਸਿੱਖ ਚੇਰਾਂ ਦਾ ਭਰਮਾਰ ਹੋ ਗਿਆ। ਕੁਝ ਸਿੱਖ ਜਜ਼ਬਾਤੀ ਸਨ, ਉਹਨਾਂ ਨੇ ਪੈਸੇ ਦਿੱਤੇ ਇਕੱਠੇ ਕਰਕੇ। ਕੁਝ ਜਿਹੜੇ ਕਿ ਚਲਾਕ ਬੰਦੇ ਸਨ ਤੇ ਲੀਡ ਪਿੱਛੋਂ ਵੀ ਚੱਲ ਰਹੇ ਸੀ, ਉਹਨਾਂ ਦੀ ਜਿਹੜੀ ਕੋਸ਼ਿਸ਼ ਦੇ ਨਾਲ ਇੱਥੇ ਸਾਰੇ ਇੱਕ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸ਼ੁਰੂ ਹੋਈ, ਇੱਕ ਟੋਰਾਂਟੋ ਸ਼ੁਰੂ ਹੋਇਆ ਪ੍ਰੋਗਰਾਮ, ਇੱਕ ਮਿਸ਼ੀਗਨ 'ਚ ਹੋਇਆ ਜੀ, ਰਿਵਰਸਾਈਡ ਹੋਇਆ, ਤੇ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ ਇਸ ਤਰ੍ਹਾਂ ਇੱਕ ਸਿੱਖ ਐਂਟੀ ਸਿੱਖ ਸਕਾਲਰ ਲਿਆਂਦੇ ਗਏ ਥਰੂ ਮੈਕਲੌਡ।
ਇਹ ਉਹੀ ਲੜੀ ਹੈ ਭਾਈ ਸਾਹਿਬ ਜਿਹੜੀ ਕਿ ਮੈਂ ਅੱਗੇ ਟਰੰਪ ਦੀ ਦੱਸੀ ਸੀ, ਜਿਹੜੀ 18 ਗੋਰਿਆਂ ਨੇ ਵਰਤਿਆ 1883 ਦੇ ਕਰੀਬ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਟ੍ਰਾਂਸਲੇਸ਼ਨ ਕੀਤੀ ਤੇ ਇਹਨਾਂ ਨੇ ਸ਼ੁਰੂ ਤੋਂ ਕਰਾਇਆ। ਇੱਕ ਮਲਗਲੌਡ ਜਿਹੜਾ ਕਿ ਨਿਊਜ਼ੀਲੈਂਡ ਦਾ ਵਾਸੀ ਸੀ ਤੇ ਉਹ ਇੱਕ ਸੈਲਫ ਸਟਾਈਲ ਸਿੱਖ ਸਕਾਲਰ ਆਪਣੇ ਆਪ ਨੂੰ ਡਿਕਲੇਅਰ ਕਰ ਦਿੱਤਾ। ਉਹ 1968 ਦੇ ਵਿੱਚ ਉਹ ਪੰਜਾਬ ਆਉਂਦਾ ਹੈ, ਬਟਾਲੇ ਦੇ ਕਾਲਜ ਬੇਰਿੰਗ ਕਾਲਜ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਸਿੱਖ ਸਕਾਲਰ ਦੇ ਨਾਲ ਉਹਨੇ ਥੋੜੀ ਬਹੁਤੀ ਉਹਦੀ ਗੱਲਬਾਤ ਹੋ ਗਈ ਤੇ ਉਹਨੇ ਸਭ ਤੋਂ ਪਹਿਲਾਂ ਅਟੈਕ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਤੇ ਗੁਰੂ ਨਾਨਕ ਦੇਵ ਜੀ ਦੇ ਉੱਤੇ ਮੈਕਲੌਡ ਨੇ ਕੀਤਾ, ਜਿਹੜਾ ਕਿ ਜਿਹਦਾ ਉਹਦਾ ਮੇਨਲੀ ਕੰਮ 1968 ਤੋਂ ਲੈ ਕੇ 1993 ਤੱਕ ਉਹਦੇ ਵਿੱਚ ਉਹਨਾਂ ਨੇ ਇੱਕ ਨਵੀਂ ਧਾਰਾ ਸ਼ੁਰੂ ਕੀਤੀ ਜਿਹੜੀ ਕਿ ਬਿਬਲੀਕਲ, ਜਿਹੜੀ ਕਿ ਬਾਈਬਲ ਤੇ ਐਨਾਲਿਸਿਸ ਤੇ ਹੁੰਦੀ ਹੈ, ਉਹਨੂੰ ਕਹਿੰਦੇ ਟੈਕਸਚੁਅਲ ਐਨਾਲਿਸਿਸ। ਉਹਦਾ ਭਾਵ ਮੈਂ ਤੁਹਾਨੂੰ ਦੱਸਦਾ ਹਾਂਗਾ ਵੀ ਉਹ ਕੀ ਚੀਜ਼ ਹੈ। ਕਿਉਂਕਿ ਦੁਨੀਆ ਦੇ ਵਿੱਚ ਇੱਕੋ ਹੀ ਵਰਲਡ ਦਾ ਸਕ੍ਰਿਪਚਰ ਹੈ, ਇੱਕੋ ਹੀ ਗੁਰੂ ਗ੍ਰੰਥ ਸਾਹਿਬ ਹੈ ਜਿਹੜੇ ਕਿ ਰਿਟਨ ਫਾਰਮ ਦੇ ਵਿੱਚ ਗੁਰੂ ਸਾਹਿਬ ਨੇ ਆਪਣੀ ਜ਼ਿੰਦਗੀ ਵਿੱਚ ਕੰਪਾਈਲ ਕੀਤੇ, ਕੋਡੀਫਾਈ ਕੀਤੇ, ਸਕਾਈਪ ਕਰਵਾਏ ਤੇ ਆਪ ਕੰਪਲੀਟ ਕਰ ਦਿੱਤੇ। ਇੱਕੋ ਹੀ ਵਰਲਡ ਦਾ ਸਕ੍ਰਿਪਚਰ ਹੈ। ਬਾਕੀ ਜਿੰਨੇ ਵੀ ਸਕ੍ਰਿਪਚਰ ਵਰਲਡ ਦੇ ਬਣੇ ਨੇ, ਜਿਵੇਂ ਕੁਰਾਨ ਵੀ ਹੋ ਗਿਆ, ਬਾਈਬਲ ਹੋ ਗਈ, ਓਰਲ ਟ੍ਰੈਡੀਸ਼ਨ ਚੋਂ ਆਏ ਨੇ, ਮੂੰਹ ਜ਼ਬਾਨੀ ਆਏ ਨੇ ਤੇ ਬਾਅਦ ਦੇ ਵਿੱਚ ਲਿਖੇ ਗਏ। ਤਾਂ ਇਹ ਜਿਹੜਾ ਬਿਬਲੀਕਲ ਟੈਕਸਚੁਅਲ ਐਨਾਲਿਸਿਸ ਹੈ, ਜਿਹਨੂੰ ਡਰਾਫਟ ਸਿਸਟਮ ਕਿਹਾ ਜਾਂਦਾ ਹੈ, ਉਹ ਇਹ ਦੇਖਿਆ ਜਾਂਦਾ ਹੈ ਵੀ ਕਿਹੜੀ ਬਾਈਬਲ ਕ੍ਰਾਈਸਟ ਦੀ ਥਿਓਲੋਜੀ, ਉਹਦੇ ਮਤਲਬ, ਉਹਦੇ ਭਾਵ ਤੋਂ, ਉਹਦੇ ਰੱਬ ਦੇ ਹਾਸਲ ਕਰਨ ਦੇ ਤਰੀਕੇ ਤੋਂ ਕਿਹੜੀ ਕਲੋਜ਼ੈਸਟ ਹੈ, ਕਿਹੜੀ ਬਾਈਬਲ ਕ੍ਰਾਈਸਟ ਦੇ ਕਲੋਜ਼ੈਸਟ ਹੈ। ਉਹਨੂੰ ਡਰਾਫਟ ਕੀਤਾ ਜਾ ਸਕਦਾ ਹੈ ਕਿਉਂਕਿ ਉਹ ਓਰੀਜਨਲ ਤਾਂ ਹੁੰਦੀ ਨਹੀਂ, ਪਰ ਗੁਰੂ ਗ੍ਰੰਥ ਸਾਹਿਬ ਦੇ ਇਹ ਐਪਲੀਕੇਬਲ ਨਹੀਂ ਹੋ ਸਕਦੀ ਕਿਉਂਕਿ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਓਰੀਜਨਲ ਗੁਰੂ ਸਾਹਿਬ ਦਾ ਆਪਣਾ ਹੈ। ਸੋ ਇਹ ਇਹਨਾਂ ਨੇ ਕੋਸ਼ਿਸ਼ ਕੀਤੀ ਤੇ ਇਹਨੇ ਬੰਨੂ ਦੀ ਬੀੜ ਜਿਹੜੀ ਕਿ ਇੱਕ ਖਾਰੀ ਬੀੜ ਕਰਨੀ ਜਾਂਦੀ ਹੈ, ਉਸ ਨੂੰ ਟਰਾਈ ਕੀਤਾ ਮੈਕਲੌਡ ਨੇ। ਜਦੋਂ ਸਿੱਖ ਡਾਕਟਰ ਜੋਤ ਸਿੰਘ ਨੇ, ਪ੍ਰੋਫੈਸਰ ਜੋਤ ਸਿੰਘ ਨੇ ਇਹਦਾ ਰਿਬਟਲ ਦਿੱਤਾ ਤਾਂ ਇਹਦੇ ਕੋਲ, ਮੈਕਲੌਡ ਦੇ ਕੋਲ ਕੋਈ ਜਵਾਬ ਨਹੀਂ ਸੀਗਾ। ਫਿਰ ਇਸਨੇ ਇੱਧਰ ਸਿੱਖ ਚੇਰਾਂ ਵੱਲ ਧਿਆਨ ਗਿਆ। 84 ਤੋਂ ਬਾਅਦ ਇੱਕ ਮੈਨੂਸਕ੍ਰਿਪਟ ਇਹਨਾਂ ਨੇ ਲੱਭਣੇ ਸ਼ੁਰੂ ਕਰ ਦਿੱਤੇ। ਇਹਨਾਂ ਨੇ ਇੱਕ ਨਵੀਂ ਹੀ ਜਾਂਚ ਸ਼ੁਰੂ ਕਰ ਦਿੱਤੀ ਤੇ ਨਵੇਂ ਹੀ ਬੰਦੇ ਫੜਨੇ ਸ਼ੁਰੂ ਕਰਤੇ। ਇਹਨਾਂ ਨੇ ਕਿਹਾ ਵੀ ਸਿੱਖ ਪਗੜੀਧਾਰੀ ਸਕਾਲਰਾਂ ਨੂੰ ਲੱਭਿਆ ਜਾਵੇ ਇਨਸਟੈਡ ਆਫ ਗੋਰਿਆਂ ਤੋਂ। ਤਾਂ ਇਹਨਾਂ ਨੇ ਸਭ ਤੋਂ ਪਹਿਲਾਂ ਇੱਕ ਕੈਲਗਰੀ ਦੇ ਵਿੱਚ ਡਾਕਟਰ ਪਿਸ਼ੌਰਾ ਸਿੰਘ ਸੀ, ਜਿਹੜਾ ਕਿ PhD ਉਦੋਂ ਕੀਤੀ ਨਹੀਂ ਸੀ, ਇੱਕ ਭਾਈ ਜੀ ਸੀਗੇ, ਉਸ ਨੂੰ ਕੰਟੈਕਟ ਕੀਤਾ। ਪਿਸ਼ੌਰਾ ਸਿੰਘ ਨੂੰ ਇੱਕ ਇਹੋ ਜਿਹਾ ਥੀਸਿਸ ਲਿਖਵਾਇਆ ਗਿਆ ਜਿਹੜਾ ਕਿ 91 ਦੇ ਵਿੱਚ ਗਿਆ ਜਿਹਦਾ ਡਰਾਫਟ ਸਿਸਟਮ ਦੇ ਵਿੱਚ ਇਹ ਕੋਸ਼ਿਸ਼ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਵੀ ਇਹ ਡਰਾਫਟ, ਇਹ ਪੋਥੀ ਗੁਰੂ ਗ੍ਰੰਥ ਸਾਹਿਬ ਨਾਲੋਂ ਪਹਿਲੀ ਸੀ ਜੀ। ਉਹ ਪੋਥੀ ਦਾ ਜੇ ਤੁਸੀਂ ਸਾਰਿਆਂ ਨੇ ਉਹਨੂੰ 1245 ਪੋਥੀ ਕਹੀ ਜਾਂਦੀ ਹੈ, ਉਹਦਾ ਜੇ ਤੁਸੀਂ ਪਿਛੋਕੜ ਦੇਖੋ ਤਾਂ ਉਹਦਾ ਕੋਈ ਪਿਛੋਕੜ ਨਹੀਂ, ਕਿਉਂਕਿ ਜਦੋਂ ਤੁਸੀਂ ਮੈਨੂਸਕ੍ਰਿਪਟ ਦੇਖਣੇ ਆ, ਮੈਨੂੰ ਵੀ ਥੋੜੀ ਜਿਹੀ ਜਾਂਚ ਹੈ ਇਸ ਬਾਰੇ, ਪਰ ਜਿਹੜੇ ਮੈਨੂਸਕ੍ਰਿਪਟ ਦੇ ਜਿਹੜੇ ਸਭ ਤੋਂ ਵੱਡੇ ਮਾਹਰ ਨੇ ਪ੍ਰੋਫੈਸਰ ਪ੍ਰੀਤਮ ਸਿੰਘ, ਪ੍ਰੋਫੈਸਰ ਸਾਹਿਬ ਸਿੰਘ ਦੇ ਸਨ ਇਨ ਲਾ, ਉਹਨਾਂ ਨੇ 65 ਸਾਲ ਕੰਮ ਕੀਤਾ ਇਹਨਾਂ ਤੇ ਡਾਕਟਰ ਬਲਵੰਤ ਸਿੰਘ ਢਿੱਲੋਂ ਜਿਨ੍ਹਾਂ ਨੇ 25 ਸਾਲ ਇਸ ਤੇ ਕੰਮ ਕੀਤਾ, ਉਹਨਾਂ ਨੇ ਸਾਬਤ ਕਰ ਦਿੱਤੀ ਵੀ ਇਹ ਫਰਾਡੂਲੈਂਟ ਮੈਨੂਸਕ੍ਰਿਪਟ ਮੀਣਿਆਂ ਦੀ ਇੱਕ ਉਤਪਤੀ ਸੀ ਜਿਹੜੀ ਕਿ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪਿਸ਼ੌਰਾ ਸਿੰਘ ਨੇ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜੀ। ਉਹ ਇਸ ਤਰ੍ਹਾਂ ਕੀਤੀ ਗਈ ਬਈ ਇਹਨਾਂ ਨੂੰ 1986 ਦੇ ਵਿੱਚ ਇੱਕ ਰਾਜਸਥਾਨ ਦੇ ਸਕ੍ਰੈਪ ਡੀਲਰ ਰੱਦੀ ਦੀ ਦੁਕਾਨ ਦੇ ਉੱਤੇ ਇਹ ਪੋਥੀ ਮਿਲੀ। ਇਹ ਪੋਥੀ ਨੂੰ ਗੁਰੂ ਨਾਨਕ ਚਾਵਲਾ ਬ੍ਰਦਰ ਲਿਆਏ, ਉਦੋਂ ਮਗਰੋਂ ਗੁਰੂ ਨਾਨਕ ਯੂਨੀਵਰਸਿਟੀ ਦੇ ਵਿੱਚ ਇਹਨੂੰ 1245 ਨੰਬਰ ਦੇ ਕੇ ਇਹਨੂੰ 1245 ਖਰੜਾ ਕਿਹਾ ਜਾਂਦਾ ਜੀ। ਇਹ ਖਰੜੇ ਦੇ ਉੱਤੇ ਬਾਬਾ ਬੁੱਢਾ ਜੀ ਦੇ ਹਿੰਮ ਲਿਖੀ ਹੋਈ ਹੈ। ਇਹ ਸਾਰੀ ਦੁਨੀਆ ਨੂੰ, ਸਾਰੇ ਜਗਤ ਨੂੰ ਪਤਾ ਹੈ ਵੀ ਗੁਰੂ 6 ਗੁਰੂਆਂ ਤੋਂ ਸਿਵਾ ਕਿਸੇ ਤੇ ਭਗਤਾਂ, 15 ਭਗਤਾਂ ਤੇ ਭੱਟਾਂ ਤੋਂ ਸਿਵਾ ਬਾਬਾ ਬੁੱਢਾ ਜੀ ਨੇ ਨਾ ਭਾਈ ਗੁਰਦਾਸ ਜੀ ਨੇ ਕੋਈ ਗੁਰੂ ਗ੍ਰੰਥ ਸਾਹਿਬ ਦੇ ਸ਼ਮਾਲੀਅਤ ਕੀਤੀ
ਨਹੀਂ ਕੀਤੀ। ਸੋ ਇਹਨਾਂ ਨੇ ਇਸ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਵੀ ਇਹ ਬਾਬਾ ਬੁੱਢਾ ਜੀ ਦੇ ਟਾਈਮ ਦੀ ਹੈਗੀ ਹੈ, ਪਰ ਉਹ ਨੋਟ ਜਿਹੜਾ ਹੈਗਾ ਉਹ ਪੰਜਾਬੀ ਤੇ ਇੰਗਲਿਸ਼ ਮਾਡਰਨ ਪੰਜਾਬੀ 'ਚ ਲਿਖਿਆ ਗਿਆ। ਇਹ ਮੈਨੂਸਕ੍ਰਿਪਟ ਇਹਨਾਂ ਨੇ ਆਪਣੇ ਘਰ ਲਿਜਾ ਕੇ ਪਿਆਰ ਸਿੰਘ, ਪਿਸ਼ੌਰਾ ਸਿੰਘ ਤੇ ਮੈਕਲੌਡ ਨੇ ਇਹ ਤਿਆਰ ਕੀਤਾ ਤੇ ਇਹ ਸਿਰਫ ਇਸੇ ਵਾਸਤੇ ਤਿਆਰ ਕੀਤਾ ਗਿਆ ਵੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਰਿਵੀਲਡ ਬਾਣੀ, ਜਿਹੜੀ ਤੁਰਕੀ ਬਾਣੀ ਹੈ, ਉਹਨੂੰ ਚੈਲੰਜ ਕੀਤਾ ਜਾ ਜੀ। ਤੇ ਉਹ ਜਿਹੜਾ ਡਰਾਫਟ ਸਿਸਟਮ ਹੈ ਉਹ ਬਿਬਲੀਕਲ ਕੀਤਾ, ਇਸ ਤਰ੍ਹਾਂ ਕੀਤਾ ਵੀ ਪਹਿਲਾਂ ਸਭ ਤੋਂ ਪੁਰਾਣੀ ਗੋਇੰਦਵਾਲ ਵਾਲੀ ਪੋਥੀ ਸੀ, ਹਰ ਸਾਹਿਬ ਵਾਲੀ ਪੋਥੀ ਸੱਚ। ਉਸ ਤੋਂ ਬਾਅਦ ਗੋਇੰਦਵਾਲ ਵਾਲੀ ਪੋਥੀ ਜਿਹੜੀ ਕਿ ਭੱਲਿਆਂ ਦੀ ਪੋਥੀ ਸੀ, ਤੇ ਤੀਜੀ ਪੋਥੀ ਇਹਨਾਂ ਨੇ ਕਰ ਦਿੱਤੀ 1245 ਤੇ ਚੌਥੀ ਕਰਤਾਰਪੁਰੀ। ਸੋ ਇਹ ਡਰਾਫਟ ਬਣਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ, ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਉਹਦੇ ਵਿੱਚ ਜਿਹੜੀ ਆਰਥੋਗ੍ਰਾਫੀ ਹੈ, ਜਿਹੜੀ ਲਿਪੀ ਹੈ, ਜਿਹੜੇ ਉਹਦੇ ਵਿੱਚ ਸ਼ਬਦ ਨੇ ਸਾਰੇ ਕੱਚੀ ਬਾਣੀ ਹੈ। ਉਹਦੇ ਵਿੱਚ ਭਗਤਾਂ ਦੀ ਬਾਣੀ ਵੀ ਡਿਫਰੈਂਟ ਹੈ, ਉਹਦੇ ਵਿੱਚ ਮਿਊਜ਼ਿਕੋਲੋਜੀ ਜਿਹੜੀਆਂ ਧੁਨਾਂ ਨੇ ਤੇ ਜਿਹੜੇ ਰਾਗ ਨੇ ਉਹ ਡਿਫਰੈਂਟ ਨੇ ਜੀ। ਸੋ ਜਦੋਂ ਵੀ ਕੋਈ ਕਿਸੇ ਚੀਜ਼ ਦੀ ਪੋਥੀ ਦਾ ਅਧਿਐਨ ਕੀਤਾ ਜਾਵੇ ਤਾਂ ਬਹੁਤ ਧਿਆਨ ਰੱਖਣਾ ਪੈਂਦਾ ਹੈ ਵੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੇ ਇਹਦੇ ਵਿੱਚ ਨਿਸ਼ਾਨ, ਤਤਕਰੇ ਵਿੱਚ ਕਿਹੜਾ ਤੇ ਇਹਦੀ ਏਜ ਕੀ ਹੈ, ਉਸ ਨੂੰ ਬੇਧਿਆਨੇ ਹੀ ਇਸ ਨੇ ਇਹ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਖੜੀ ਕਰਨ ਦੀ ਕੋਸ਼ਿਸ਼ ਕੀਤੀ। ਤਾਂ ਇਹਨੂੰ 1994 ਦੇ ਵਿੱਚ ਅਕਾਲ ਤਖਤ ਦੇ ਬੁਲਾਇਆ ਗਿਆ, ਪਿਸ਼ੌਰਾ ਸਿੰਘ ਨੂੰ ਬੁਲਾਇਆ ਗਿਆ ਤਾਂ ਉੱਥੇ ਇਸ ਨੂੰ ਤਨਖਾਹੀਆ ਡਿਕਲੇਅਰ ਕਰ ਦਿੱਤਾ, ਕਿਉਂਕਿ 20 ਸਕਾਲਰ ਦੀ ਪੈਨਲ ਨੇ ਇਹਨੂੰ ਕੁਐਸਚਨ ਪੁੱਛੇ ਤੇ ਇਸ ਨੇ ਸਾਰੇ ਉੱਥੇ ਮੰਨਿਆ ਕਿ ਮੈਂ ਗਲਤੀ ਕੀਤੀ ਹੈ, ਮੇਰਾ ਹਾਈਪੋਥੀਸਿਸ, ਮੇਰਾ ਜਿਹੜਾ ਹਵਾਈ ਫੈਰ ਹੈ ਉਹ ਗਲਤ ਹੈ ਜੀ। ਪਰ ਇਸ ਦੇ ਬਾਵਜੂਦ ਇਹ ਤਨਖਾਹ ਕਰਕੇ ਉੱਥੋਂ 1994 ਦੇ ਵਿੱਚ ਇਹਨੇ ਆਪਣਾ ਇੱਥੇ ਪਬਲਿਸ਼ ਕੀਤੀ ਕਿਤਾਬ। ਉਹਦੇ ਵਿੱਚ ਇਹਨੇ ਉੱਥੇ ਮੰਨਿਆ ਸੀ ਅਕਾਲ ਤਖਤ ਸਾਹਿਬ ਦੇ ਉੱਤੇ ਵੀ ਮੈਂ ਬਿਲਕੁਲ ਹੀ ਇਸ ਟੌਪਿਕ ਨੂੰ ਚੇਂਜ ਕਰਾਂਗਾ, ਕਿਉਂਕਿ ਮੈਂ ਹਾਈਪੋਥੀਸਿਸ ਦੇ ਬਾਰੇ ਗਲਤ ਲਿਖਿਆ ਹੈ, ਮੈਂ ਉਹ ਸਾਰੀਆਂ ਚੀਜ਼ਾਂ ਐਂਟੀ ਸਿੱਖ ਗੱਲਾਂ ਨੇ ਮੈਂ ਕੱਢਾਂਗਾ। ਪਰ ਇਸਨੇ ਆ ਕੇ ਇੱਥੇ ਛਾਪਿਆ, ਇਸ ਨੂੰ ਇੱਥੇ ਇੱਕ ਬੜੇ ਵਿਉਂਤਬੱਧੀ ਤਰੀਕੇ ਦੇ ਨਾਲ ਪਲੇਸ ਕੀਤਾ ਗਿਆ। ਪਹਿਲਾਂ ਇਸ ਨੂੰ ਮਿਸ਼ੀਗਨ ਯੂਨੀਵਰਸਿਟੀ ਦੇ ਵਿੱਚ ਸਿੱਖ ਚੇਅਰ ਦੇ ਉੱਤੇ ਬਹਾ ਦਿੱਤਾ ਗਿਆ। ਸਿੱਖਾਂ ਨੇ ਬੜੇ ਉਤਸ਼ਾਹ ਨਾਲ ਸਿੱਖ ਚੇਅਰਾਂ ਬਣਾਈਆਂ, ਪਰ ਜਦੋਂ ਬਾਅਦ ਚ ਪਤਾ ਲੱਗਿਆ ਵੀ ਇਹਨੇ ਗੁਰੂ ਗ੍ਰੰਥ ਸਾਹਿਬ ਦੇ ਅਗੇਂਸਟ ਹੀ ਕੰਮ ਕਰ ਦਿੱਤਾ ਤਾਂ ਸਿੱਖਾਂ ਨੇ ਇਹਦੇ ਅਗੇਂਸਟ ਪ੍ਰੋਟੈਸਟ ਕੀਤਾ। ਤਾਂ ਇਹ ਉਸ ਤੋਂ ਬਾਅਦ 2008 ਵਿੱਚ ਇਹ ਰਿਵਰਸਾਈਡ ਯੂਨੀਵਰਸਿਟੀ ਕੈਲੀਫੋਰਨੀਆ ਦੇ ਵਿੱਚ ਸਿੱਖ ਚੇਅਰ ਦੇ ਉੱਤੇ ਇਹ ਸੰਬੋਧਿਤ ਹੈ। ਸਿੱਖ ਚੇਅਰ ਦੇ ਉੱਤੇ ਇਹਨੂੰ ਚੇਅਰਪਰਸਨ ਲਿਆ ਗਿਆ, ਇਹਨੂੰ ਪ੍ਰੋਫੈਸਰ ਲਿਆ ਗਿਆ। ਇੱਥੇ ਬਕਾਇਦਾ ਸਿੱਖ ਸੰਗਤ ਨੇ 700 ਦਾ ਹਜੂਮ ਯੂਨੀਵਰਸਿਟੀ ਦੇ ਪਹੁੰਚਿਆ 2008 ਵਿੱਚ ਸਤੰਬਰ ਦੇ ਵਿੱਚ, ਇਹਦੇ ਅਗੇਂਸਟ ਪ੍ਰੋਟੈਸਟ ਕੀਤਾ ਗਿਆ। ਪਰ ਜਿੰਨੀਆਂ ਵੀ ਚੇਅਰਾਂ ਬਣੀਆਂ ਗਈਆਂ ਹਨ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਦੇ ਅਗੇਂਸਟ ਕੰਮ ਹੋਇਆ ਹੈ। ਭਾਵੇਂ ਹਰਜੋਤ ਉਪਰਾਏ ਲੈ ਲਓ, ਗੁਰਿੰਦਰ ਮਾਨ ਨੇ ਵੀ ਇਸੇ 1245 ਮੈਨੂਸਕ੍ਰਿਪਟ ਦਾ ਕੰਮ ਕੀਤਾ। ਈਵਨ ਅੱਜ ਦੇ ਬਾਅਦ ਦੇ ਵੀ ਜਿਹੜੇ ਕਿ ਮੈਕਲੌਡ ਤੋਂ ਬਾਅਦ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਕਹਿੰਦੇ ਹਨ ਵੀ ਸਾਨੂੰ ਕੋਈ ਮੈਨੂਸਕ੍ਰਿਪਟ ਦੇ ਬਾਰੇ ਪਤਾ ਨਹੀਂ, ਡਾਕਟਰ ਮੰਡੇਰ ਨੇ ਵੀ ਗੁਰੂ ਗ੍ਰੰਥ ਸਾਹਿਬ ਦੇ ਅਗੇਂਸਟ ਕੰਮ ਕੀਤਾ। ਸੋ ਮੇਨਲੀ ਜਿੰਨੀਆਂ ਵੀ ਸਿੱਖ ਚੇਅਰਾਂ ਬਣੀਆਂ ਹਨ ਆਪਾਂ ਨੂੰ ਬੜੇ ਧਿਆਨ ਨਾਲ ਦੇਖਣਾ ਪੈਂਦਾ ਹੈ। ਪਰ ਪ੍ਰੋਬਲਮ ਇਹ ਹੈ ਵੀ ਇਹ ਯੂਨੀਵਰਸਿਟੀ ਯੂਸੀ ਸਿਸਟਮ ਇਹਦੇ ਵਿੱਚ ਜਦੋਂ ਵੀ ਯੂਨੀਵਰਸਿਟੀਆਂ ਦੇ ਵਿੱਚ ਪਹੁੰਚ ਜਾਂਦੇ ਹਨ, ਸਿੱਖਾਂ ਦੇ ਹੱਥ ਵਿੱਚ ਜਿਹੜਾ ਵੀ ਇਹਨੂੰ ਪੈਸੇ ਦਿੰਦਾ ਹੈ ਜਾਂ ਕੋਈ ਵੀ ਕਮਿਊਨਿਟੀ ਦਾ ਕੋਈ ਇਹ ਹੱਥ ਨਹੀਂ ਮੰਨਦੇ ਕਿ ਐਜ਼ ਅ ਲੈਕਚਰਰ ਜਾਂ ਚੇਅਰਮੈਨ ਸਿੱਖ ਚੇਅਰ ਦੇ ਉੱਤੇ ਜੀ ਉਹਨੂੰ ਬਣਾਉਣ ਵਾਸਤੇ। ਜੀ ਰਮਿੰਦਰ ਸਿੰਘ ਜੀ, ਜਿਵੇਂ ਤੁਸੀਂ ਇਹ ਸਾਰੇ ਨੂੰ ਬਿਆਨ ਕੀਤਾ ਤੇ ਇਹ ਜਿਹੜਾ ਇੱਕ ਸਮੱਸਿਆ ਹੈਗੀ ਹੈ, ਖਾਸ ਤੌਰ ਤੇ ਜੇ ਅਸੀਂ ਅਮਰੀਕਾ ਦੀ ਗੱਲ ਕਰਨੀ ਹੋਵੇ, ਤੁਸੀਂ ਬਾਏ ਨੇਮ ਕੋਟ ਕੀਤਾ ਕਿ ਕਿਹੜੇ ਸਿੱਖ ਚੇਅਰ ਦੇ ਉੱਪਰ ਕਿਹੜੇ ਬੰਦੇ ਨੇ ਜਿਹੜੇ ਇਸ ਭੰਬਲ ਭੂਸੇ ਦੀ ਜਿਹੜੀ ਲਾਈਨ ਨੂੰ ਉਹਨੂੰ ਪੈਦਾ ਕਰ ਰਹੇ ਨੇ ਤੇ ਉਹਨੂੰ ਅੱਗੇ ਹਵਾ ਦੇ ਰਹੇ ਨੇ। ਇਹਦੇ ਹੱਲ ਵਜੋਂ ਜਿਹੜਾ ਇੱਕ ਅਸੀਂ ਜੇ ਖਾਸ ਤੌਰ ਤੇ ਇਸ ਸੈਮੀਨਾਰ ਦੀ ਗੱਲ ਕਰਨੀ ਹੋਵੇ ਜਿਹੜਾ LA ਦੇ ਵਿੱਚ ਹੋਣ ਜਾ ਰਿਹਾ, ਜਿੱਥੇ ਸਿੱਖ ਸੰਗਤਾਂ ਵੱਲੋਂ, ਸਿੱਖ ਗੁਰਦੁਆਰਿਆਂ ਵੱਲੋਂ ਇਸ ਸੈਮੀਨਾਰ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਤੇ ਇੰਡੀਅਨ ਕੌਂਸੂਲੇਟ ਵੱਲੋਂ ਖਾਸ ਤੌਰ ਤੇ ਪਿਸ਼ੌਰਾ ਸਿੰਘ ਨੂੰ ਇਸ ਦੇ ਵਿੱਚ ਐਜ਼ ਅ ਸਪੀਕਰ ਦੇ ਤੌਰ ਤੇ ਉਹਨਾਂ ਨੂੰ ਬੁਲਾਇਆ ਗਿਆ, ਸੱਦਾ ਪੱਤਰ ਭੇਜਿਆ ਗਿਆ, ਉਹਨਾਂ ਨੇ ਉੱਥੇ ਆਉਣਾ ਤੇ ਸਿੱਖਾਂ ਦਾ ਵਿਰੋਧ ਹੋਣਾ ਹੀ ਇੱਕ ਇਹਦਾ ਹੱਲ ਹੈ ਜਾਂ ਐਜ਼ ਅ ਸੋਲਿਊਸ਼ਨ ਅਸੀਂ ਹੋਰ ਕੀ ਕਰ ਸਕਦੇ ਹਾਂ ਇਸ ਦੇ ਵਿੱਚ ਜਿਹੜਾ ਇਹ ਪ੍ਰੋਟੈਸਟ ਹੋ ਰਿਹਾ ਹੈ ਇਹਦੇ ਤੋਂ ਵੱਧ ਕੇ? ਇਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਅੰਤ ਦੇ ਵਿੱਚ? ਹਾਂਜੀ, ਇਹਦੇ ਵਿੱਚ ਮੇਨਲੀ ਇਹੀ ਗੱਲ ਹੈ ਜੀ, ਕਿਉਂਕਿ ਇਸ ਸਿਲਸਿਲੇ ਦੇ ਵਿੱਚ ਸਰਦਾਰ ਡਾਕਟਰ ਜਸਬੀਰ ਸਿੰਘ ਮਾਨ 35-40 ਸਾਲ ਉਹਨਾਂ ਨੇ
ਸਿੱਖ ਚੇਅਰਾਂ ਦੇ ਜਿੰਨੀਆਂ ਵੀ ਚੇਅਰਾਂ ਬਣੀਆਂ ਨੇ ਉਹਦੇ ਵਿੱਚ ਜਿੰਨੇ ਵੀ ਮੈਕਲੌਡ ਕਲੈਨ ਦੇ ਫਲੈਗ ਕੈਰੀਅਰ ਸੀ ਉਹਨਾਂ ਦੇ ਗੇਟ ਜਦੋਜਹਿਦ ਕੀਤੀ, ਪਰ ਸਾਨੂੰ ਹਾਸਲ ਇਹ ਨਹੀਂ ਹੋਇਆ ਕਿਉਂਕਿ ਕਿਸੇ ਵੀ ਯੂਨੀਵਰਸਿਟੀ ਦੇ ਉੱਤੇ ਜੇ ਕਿਸੇ ਪ੍ਰੋਫੈਸਰ ਨੂੰ ਲਾਇਆ ਜਾਂਦਾ ਹੈ ਜਾਂ ਕਿਸੇ ਨੂੰ ਸਿੱਖ ਚੇਅਰ ਦੇ ਉੱਤੇ ਐਜ਼ ਏ ਚੇਅਰਪਰਸਨ ਲਾਇਆ ਜਾਂਦਾ ਹੈ, ਉਹਦੇ ਵਿੱਚ ਸਾਡੇ ਹੱਥ ਵਿੱਚ ਕੋਈ ਹੈ ਨਹੀਂ। ਪਰ ਅਸੀਂ ਪ੍ਰੋਟੈਸਟ ਵੀ ਕਰਕੇ ਵੇਖ ਲਏ, ਪਰ ਇੱਕ ਗੱਲ ਹੈ ਵੀ ਇਹ ਪ੍ਰੋਟੈਸਟ ਦੇ ਵਿੱਚ ਜੇ ਇੰਡੀਅਨ ਗੌਰਮੈਂਟ ਸਿੱਖਾਂ ਪ੍ਰਤੀ ਇੰਨੀ ਹੀ ਇੰਨੇ ਹੀ ਸਾਡੇ ਸਿੱਖ ਫੇਅਰ ਦੇ ਉੱਤੇ ਇੰਨੇ ਹੀ ਕਰਦੇ ਹੁੰਦੇ ਤਾਂ ਇੱਕ ਜਿਹੜਾ ਕਿ ਰੈਨੀਗੇਡ ਸਿੱਖ ਸਕਾਲਰ ਹੈ ਜਿਹੜਾ ਕਿ ਸਿੱਖੀ ਵੱਲੋਂ ਕੱਢਿਆ ਗਿਆ ਸੀ ਤੇ ਉਸ ਤੋਂ ਬਾਅਦ ਐਂਟੀ ਸਿੱਖ ਲਿਖ ਰਿਹਾ ਹੈ, ਉਹਨੂੰ ਲਿਆਉਣ ਦੀ ਜਿਹੜੀ ਇਹਨਾਂ ਦੀ ਕੋਸ਼ਿਸ਼ ਹੈ ਉਹ ਗਲਤ ਹੈ। ਅਸੀਂ ਇਸ ਦਾ ਵਿਰੋਧ ਕਰਦੇ ਹਾਂ ਤੇ ਸਾਰੇ ਸਿੱਖਾਂ ਨੂੰ ਇਹ ਕਹਿੰਦੇ ਹਾਂ ਵੀ ਇਹਦਾ ਪ੍ਰੋਟੈਸਟ ਕਰੇ ਤੇ ਅੱਗੇ ਤੋਂ ਇਹ ਜਿਹਾ ਜਿਹੜੇ ਵੀ ਇਹ ਸੈਮੀਨਾਰ ਲਗਾਉਂਦੇ ਹਨ ਉਹਦੇ ਤੋਂ ਇਹ ਗੁਰੇਜ਼ ਕਰਨ, ਕਿਉਂਕਿ ਇਹ ਜਿਹੇ ਸੈਮੀਨਾਰ ਸਿੱਖਾਂ ਨੂੰ ਨੇੜੇ ਨਹੀਂ ਲਿਆਉਣਗੇ, ਇਹ ਸਗੋਂ ਦੂਰ ਕਰਨਗੇ, ਕਿਉਂਕਿ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਇਸ਼ਟ ਮੰਨਦੇ ਹਨ ਤੇ ਗੁਰੂ ਗ੍ਰੰਥ ਸਾਹਿਬ ਤੇ ਅਟੈਕ ਉਹ ਵੀ ਜਿਹੜੇ ਕਿ ਸਿੱਖਾਂ ਦੇ ਜਿਹੜੇ ਹੈਰੈਟਿਕ ਮੀਣੀਆਂ ਤੋਂ ਲਿਖੀ ਹੋਈ ਕਿਤਾਬਾਂ ਨੂੰ ਸਾਬਤ ਕਰਕੇ ਚਾਹੁੰਦੇ ਹਨ, ਉਹ ਕਦੀ ਵੀ ਸਫਲ ਨਹੀਂ ਹੋ ਸਕਦਾ ਜੀ। ਰਮਿੰਦਰ ਸਿੰਘ ਜੀ, ਅਸੀਂ ਇਹਨਾਂ ਨੂੰ ਕਰ ਸਕਦੇ ਹਾਂ ਕਿਉਂਕਿ ਤੁਸੀਂ ਵੈਸਟਵਰਡ ਦੇ ਵਿੱਚ ਰਹਿੰਦੇ ਹੋ, ਇਹ ਉਸ ਤਰ੍ਹਾਂ ਦਾ ਹੈ ਵੀ ਪ੍ਰੋਟੈਸਟ ਇਜ਼ ਦਾ ਓਨਲੀ ਵੇ। ਜੀ ਬਿਲਕੁਲ ਜੀ ਬਿਲਕੁਲ। ਰਮਿੰਦਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਰੇ ਇਸ਼ੂ ਦੇ ਉੱਪਰ ਵਿਚਾਰਾਂ ਦੀ ਸਾਂਝ ਸਾਡੇ ਨਾਲ ਸਾਡੇ ਦਰਸ਼ਕਾਂ ਦੇ ਨਾਲ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਅੱਜ ਦੀ ਗੱਲਬਾਤ ਦੇ ਵਿੱਚੋਂ ਜ਼ਰੂਰ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਤੇ ਅੱਜ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦੇ ਹਾਂ, TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਟ ਕਰਨਾ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਸਾਨੂੰ ਸਾਡੇ ਐਡਰੈਸ ਤੇ ਤੁਸੀਂ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।